ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਫੈਕਟ ਚੈੱਕ ਦੀ। ਸਰਕਾਰ ਦੇ ਦਾਅਵਿਆਂ ਦੇ ਸਰਕਾਰ ਦੇ ਵਿੱਚ ਜੋ ਬਿਆਨ ਹੋਇਆ ਕਰਨਗੇ ਉਹਨਾਂ ਦੇ ਫੈਕਟ ਚੈੱਕ ਆਪਾਂ ਕਰਿਆ ਕਰਾਂਗੇ ਤੇ ਗੱਲਬਾਤ ਕਰਿਆ ਕਰਾਂਗੇ ਕਿੱਥੇ ਸਰਕਾਰ ਦੇ ਦਾਅਵੇ ਨੇ ਜਿਹੜੇ ਉਹ ਝੂਠ ਨੇ। ਸਰਕਾਰ ਨੇ ਇੱਕ ਵਾਰ ਫਿਰ ਲੋਕ ਸਭਾ ਦੇ ਵਿੱਚ ਖੜ ਕੇ ਸਰਕਾਰ ਦੇ ਮੰਤਰੀ ਸਾਹਿਬ ਨੇ ਤੇ ਇੱਕ ਵਾਰ ਫਿਰ ਇੱਕ ਐਸਾ ਕੋਰਾ ਝੂਠ ਬੋਲਿਆ ਜਿਹੜਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਸ਼ਰੇਆਮ ਘੱਟਾ ਪਾਉਣ ਦੇ ਬਰਾਬਰ ਹੈ। ਪਰ ਹੁਣ ਬਹੁਤ ਗਿਣਤੀ ਜਿਹੜੀ ਭਾਰਤ ਦੇ ਵਿੱਚ ਜ਼ਿਆਦਾ ਗਿਣਤੀ ਲੋਕ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਰੱਖਦੇ। ਗੱਲਬਾਤ ਕਰਾਂਗੇ ਭਾਰਤ ਦੇ ਵਿੱਚ ਮੀਡੀਆ ਦੇ ਮਾਮਲੇ ਦੀ ਤੇ ਪੱਤਰਕਾਰਾਂ ਦੀ ਆਜ਼ਾਦੀ ਦੇ ਮਾਮਲੇ ਦੀ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਪੱਤਰਕਾਰਾਂ ਦੇ ਨਾਲ ਕੰਮਕਾਜ ਦੇ ਦੌਰਾਨ ਕੀ ਕੁਛ ਵਾਪਰਿਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਕੀ ਕੁਛ ਸਹਿਣਾ ਪਿਆ। ਇਹ ਸਭ ਕੁਝ ਉਹਨਾਂ ਦੇ ਨਾਲ ਸਮੇਂ ਦੀਆਂ ਸਰਕਾਰਾਂ ਜਾਂ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਹੋਇਆ। ਕੋਈ ਪੱਤਰਕਾਰ ਸਟੋਰੀ ਕਵਰ ਕਰਨ ਗਿਆ ਤੇ ਉਹਨੂੰ ਮਾਫੀਆ ਨੇ ਅੱਗ ਲਾ ਕੇ ਸਾੜ ਦਿੱਤਾ। ਕੋਈ ਪੱਤਰਕਾਰ ਮਿਡ ਡੇ ਮੀਲ ਦੀ ਸਟੋਰੀ ਕਰਨ ਗਿਆ ਤੇ ਸਰਕਾਰ ਨੇ ਉਹਦੇ 'ਤੇ ਚੱਕ ਕੇ ਕੇਸ ਪਾਤਾ। ਕੋਈ ਪੱਤਰਕਾਰ ਹਾਥਰਸ ਵਰਗੀ ਰੇਪ ਦੀ ਘਟਨਾ ਨੂੰ ਕਵਰ ਕਰਨ ਗਿਆ, ਉਹਦੇ 'ਤੇ ਚੱਕ ਕੇ ਕੇਸ ਪਾਤਾ। ਸੋ ਭਾਰਤ ਦੇ ਵਿੱਚ ਲੰਘੇ ਸਾਲਾਂ ਦੇ ਵਿੱਚ ਪੱਤਰਕਾਰਤਾ ਦੀ ਇਸ ਦੁਨੀਆ ਦੇ ਵਿੱਚ ਵਾਪਰਿਆ ਕੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਔਰ ਸਰਕਾਰ ਨੇ ਝੂਠ ਜਿਹੜਾ ਬੋਲਿਆ ਵਾ ਲੋਕ ਸਭਾ ਦੇ ਵਿੱਚ ਖੜ ਕੇ ਬੋਲਿਆ, ਸਰਕਾਰ ਕੀ ਕਹਿੰਦੀ ਹੈ ਤੇ ਉਸ ਤੋਂ ਬਾਅਦ ਫੈਕਟ ਚੈੱਕ ਕਰਦੇ ਹਾਂ ਕਿ ਕੀ ਵਾਕਈ ਭਾਰਤ ਦੇ ਵਿੱਚ ਜੋ ਸਥਿਤੀ ਹੈ ਉਹ ਮੀਡੀਆ ਦੀ ਐਸੀ ਹੈ ਜੋ ਸਰਕਾਰ ਪੇਸ਼ ਕਰ ਰਹੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਨਿਤਿਆਨੰਦ ਰਾਏ, ਉਹਨਾਂ ਨੇ ਲੋਕ ਸਭਾ ਦੇ ਵਿੱਚ ਕਿਹਾ ਇੱਕ ਲਿਖਤੀ ਸਵਾਲ ਦਾ ਜਵਾਬ ਦਿੰਦਿਆਂ ਕਿ ਕੇਂਦਰ ਸਰਕਾਰ ਪੱਤਰਕਾਰਾਂ ਤੇ ਮੀਡੀਆ ਕਰਮੀਆਂ ਸਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਵੱਧ ਮਹੱਤਵ ਦਿੰਦੀ ਹੈ। ਤੇ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਇਸ ਮਾਮਲੇ ਨੂੰ ਲੈ ਕੇ ਜਿਹੜੇ ਏਜੰਸੀਆਂ ਹਿੱਤ ਧਾਰਕਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਤੇ ਉਸ ਤੋਂ ਬਾਅਦ ਦਿਸ਼ਾ ਨਿਰਦੇਸ਼ਾਂ ਨੂੰ ਅੰਤਮ ਰੂਪ ਦੇਣ ਦੀ ਪ੍ਰਕਿਰਿਆ ਦੇ ਵਿੱਚ ਹੈ। ਸੋ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਨਾਲ ਇਹ ਵੀ ਤੈਅ ਕਰਾਂਗੇ ਕਿ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਉੱਥੇ ਵੀ ਕਾਨੂੰਨ ਵਿਵਸਥਾ ਜਿਹੜੀ ਬਣਾਈ ਰੱਖਣ ਦੇ ਲਈ ਸਮੇਂ-ਸਮੇਂ ਤੇ ਐਡਵਾਈਜ਼ਰੀ ਜਾਰੀ ਕਰਾਂਗੇ। ਸਰਕਾਰ ਦੇ ਇਸ ਝੂਠ ਫੜਨ ਦੀ ਸ਼ੁਰੂਆਤ ਮਣੀਪੁਰ ਤੋਂ ਹੀ ਕਰ ਲੈਂਦੇ ਹਾਂ, ਕਿਉਂਕਿ ਮਣੀਪੁਰ ਇਸ ਵੇਲੇ ਸਭ ਤੋਂ ਭਖਿਆ ਉਹ ਇਲਾਕਾ ਵਾ, ਸਭ ਤੋਂ ਜ਼ਿਆਦਾ ਹਿੰਸਾ ਦਾ ਸ਼ਿਕਾਰ ਇਲਾਕਾ ਵਾ ਔਰ ਜਿੱਥੇ ਸਰਕਾਰੀ ਸ਼ਹਿ ਦੇ ਉੱਤੇ ਕਹਿ ਸਕਦੇ ਹਾਂ ਕਿ ਹਿੰਸਾ ਹੋ ਰਹੀ ਹੈ। ਮਣੀਪੁਰ ਦੇ ਮਾਮਲੇ ਦੇ ਵਿੱਚ 6000 ਤੋਂ ਵੱਧ FIR ਦਰਜ ਨੇ ਤੇ ਸਿਰਫ 7 ਜਾਣੇ ਫੜੇ ਗਏ ਨੇ। ਕੀ ਇਹ ਗੱਲ ਹਜ਼ਮ ਆਉਂਦੀ ਹੈ ਤੁਹਾਨੂੰ? 7 FIR ਦਰਜ ਹੋਣ ਇਹੋ ਜਿਹੇ ਸਥਿਰਤਾ ਵਾਲੇ ਇਲਾਕਿਆਂ ਦੇ ਵਿੱਚ ਤੇ 6000 ਲੋਕ ਫੜੇ ਜਾਣ, ਇਹ ਤਾਂ ਗੱਲ ਕਿਸੇ ਮੰਨਣ ਦੇ ਵਿੱਚ ਆਉਂਦੀ ਹੈ। ਪਰ 6000 FIR ਦੇ ਬਾਅਦ 7 ਜਿਹੜੇ ਬੰਦੇ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਵਾ ਤੇ ਸਰਕਾਰ ਨੇ ਇਸ ਬਾਬਤ ਸਫਾਈ ਪਤਾ ਕੀ ਦਿੱਤੀ ਹੈ? ਕਹਿੰਦੇ ਜੀ ਕਿ ਉੱਥੇ ਲਾਅ ਐਂਡ ਆਰਡਰ ਮੇਨਟੇਨ ਹੋ ਜਾਣ ਦਿਓ ਤੇ ਫਿਰ ਅਸੀਂ ਕਾਰਵਾਈਆਂ ਕਰਾਂਗੇ। ਕਿਤੇ ਇਹ ਚੀਜ਼ ਤੁਸੀਂ ਵੇਖੀ ਹੈ ਕਿ ਸਰਕਾਰ ਵੀ ਇੰਤਜ਼ਾਰ ਕਰੇ ਲਾਅ ਐਂਡ ਆਰਡਰ ਦੀ, ਤੇ ਜੇਕਰ ਸਰਕਾਰ ਨੇ ਇੰਤਜ਼ਾਰ ਕਰਨਾ ਵਾ ਅਮਨ ਕਾਨੂੰਨ ਦੀ ਵਿਵਸਥਾ ਠੀਕ ਹੋਣ ਤੱਕ ਤੇ ਅਮਨ ਕਾਨੂੰਨ ਦੀ ਵਿਵਸਥਾ ਠੀਕ ਕਿਹਨੇ ਕਰਨੀ ਹੈ? ਸੋ ਬੜੀ ਹਾਸੋਹੀਣ ਸਥਿਤੀ ਹੈ। ਉਸ ਤੋਂ ਬਾਅਦ ਵਰਲਡ ਪ੍ਰੈਸ ਫਰੀडम ਇੰਡੈਕਸ, ਉਹਦੇ ਵਿੱਚ ਭਾਰਤ 2014 ਦੇ ਵਿੱਚ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਦੇ ਆ ਤੇ 140ਵੇਂ ਨੰਬਰ ਤੇ ਸੀਗਾ। 2023 ਦੇ ਵਿੱਚ ਭਾਰਤ ਦੀ ਸਥਿਤੀ 161ਵੇਂ ਨੰਬਰ ਦੇ ਆ ਤੇ ਕਿੰਨੇ ਦੇਸ਼ਾਂ ਦੇ ਵਿੱਚੋਂ? 180 ਦੇਸ਼ਾਂ ਦੇ ਵਿੱਚੋਂ। ਐਦੋਂ ਸ਼ਰਮਨਾਕ ਗੱਲ ਭਾਰਤ ਸਰਕਾਰ ਦੇ ਲਈ, ਭਾਰਤੀ ਸਿਸਟਮ ਦੇ ਲਈ ਕੀ ਹੋ ਸਕਦੀ ਹੈ ਕਿ 180 ਦੇਸ਼ਾਂ ਦੇ ਵਿੱਚ ਵਰਲਡ ਦੀ 5ਵੀਂ ਆਰਥਿਕਤਾ ਦਾ ਵਰਲਡ ਪ੍ਰੈਸ ਫਰੀडम ਇੰਡੈਕਸ ਦੇ ਵਿੱਚ ਜਿਹੜਾ ਨੰਬਰ ਹੈ ਉਹ 161ਵਾਂ ਹੋਵੇ। ਤੇ ਇਹ ਪਤਾ ਕਿਉਂ ਹੈ? ਇਹਦੇ ਬਾਰੇ ਜਦੋਂ ਕਿਹਾ ਗਿਆ ਕਿ ਭਾਰਤ ਦੇ ਵਿੱਚ ਪੱਤਰਕਾਰਤਾ ਕਰਨੀ ਕਿੰਨੀ ਔਖੀ ਹੈ ਤੇ ਉਹਦੇ ਬਾਰੇ ਦੱਸਿਆ ਗਿਆ ਕਿ ਭਾਰਤ ਦੇ ਵਿੱਚ ਪੱਤਰਕਾਰਤਾ ਕਰਨੀ, ਸੱਚੀ ਪੱਤਰਕਾਰਤਾ ਕਰਨੀ ਇੰਨੀ ਕੁ ਔਖੀ ਹੈ, ਸੱਚੀ ਪੱਤਰਕਾਰੀ ਕਰਨੀ ਇੰਨੀ ਕੁ ਔਖੀ ਹੈ ਕਿ ਜਿਵੇਂ ਕਿਸੇ ਜੰਗਾਂ ਯੁੱਧਾਂ ਵਾਲੇ ਇਲਾਕਿਆਂ ਦੇ ਵਿੱਚ, ਜਿਵੇਂ ਜਿੱਥੇ ਕਿਸੇ ਦੇਸ਼ ਦੇ ਵਿੱਚ ਗ੍ਰਹਿ ਯੁੱਧ ਚੱਲ ਰਿਹਾ ਹੋਵੇ, ਜਿਵੇਂ ਜਿੱਥੇ ਕਿਸੇ ਦੇਸ਼ ਦੇ ਵਿੱਚ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਨਾ ਹੋਵੇ, ਉੱਥੇ ਸ਼ਰੇਆਮ ਲੁੱਟ ਹੋ ਰਹੀ ਹੋਵੇ, ਉੱਥੇ ਸ਼ਰੇਆਮ ਲੋਕਾਂ ਦੇ ਦਿਨ ਦਿਹਾੜੇ ਕਤਲ ਕੀਤੇ ਜਾਂਦੇ ਹੋਣ, ਉੱਥੇ ਸ਼ਰੇਆਮ ਡਾਕੇ ਵੱਜ ਰਹੇ ਹੋਣ, ਪੁਲਿਸ ਕਾਨੂੰਨ ਨਿਆਂ ਨਾਂ ਦੀ ਕੋਈ ਚੀਜ਼ ਨਾ ਹੋਵੇ, ਭਾਰਤ ਦੇ ਵਿੱਚ ਪੱਤਰਕਾਰੀ ਕਰਨੀ ਇਹੋ ਜਿਹੀਆਂ ਥਾਵਾਂ ਨਾਲੋਂ ਵੀ ਔਖੀ ਹੋਈ ਪਈ ਹੈ। ਇਸੇ ਤਰ੍ਹਾਂ ਆਪਾਂ ਅੱਗੇ ਜੇ ਵਧੀਏ, ਇਸੇ ਰਿਪੋਰਟ ਦੇ ਵਿੱਚ ਤੁਹਾਨੂੰ ਵੱਖ-ਵੱਖ ਰਿਪੋਰਟਾਂ ਜਿਹੜੀਆਂ ਆਈਆਂ ਉਹਨਾਂ ਦਾ ਜ਼ਿਕਰ ਕਰਾਂਗੇ। BBC ਦੀ ਇੱਕ ਰਿਪੋਰਟ ਦਾ ਜ਼ਿਕਰ ਕਰਾਂਗੇ। BBC ਦੀ ਇਹ ਰਿਪੋਰਟ ਜਿਹੜੀ ਹੈ ਸੌਤਕ ਵਿਸ਼ਵਾਸ ਨੇ ਲਿਖੀ ਹੈ ਤੇ ਫਰਵਰੀ 2021 ਦੇ ਵਿੱਚ ਛਪੀ ਹੈ। BBC ਨੇ ਡਾਕੂਮੈਂਟਰੀਜ਼ ਸ਼ਾਇਆ ਕੀਤੀਆਂ ਸੀਗੀਆਂ ਗੁਜਰਾਤ ਜਿਹੜਾ ਕਤਲੇਆਮ ਹੋਇਆ ਉਹਦੇ ਮਾਮਲੇ ਦੇ ਵਿੱਚ, ਉਹਦੇ ਸੰਦਰਭ ਦੇ ਵਿੱਚ, ਤੇ ਉਹਨਾਂ BBC ਦੀਆਂ ਡਾਕੂਮੈਂਟਰੀਜ਼ ਨੂੰ ਲੈ ਕੇ ਛਾਪੇਮਾਰੀ ਹੋਈ ਸੀ ਤੇ ਉਹਨਾਂ ਦੀ ਵੱਡੇ ਪੱਧਰ ਤੇ ਆਲੋਚਨਾ ਹੋਈ ਸੀ। ਲੰਘੇ ਦਿਨੀ ਪ੍ਰਧਾਨ ਮੰਤਰੀ ਅਮਰੀਕਾ ਫੇਰੀ ਤੇ ਆਏ ਸਨ ਤੇ ਉਦੋਂ ਤੁਹਾਡੇ ਯਾਦ ਹੋਣਾ ਵਾ ਕਿ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੈ ਜੈਕਾਰ ਭਾਰਤੀ ਮੀਡੀਆ ਵੱਲੋਂ, ਗੋਦੀ ਮੀਡੀਆ ਵੱਲੋਂ ਬਹੁਤ ਕੀਤੀ ਗਈ ਸੀ। ਪਰ ਉਸੇ ਦਰਮਿਆਨ ਇੱਕ ਐਪੀਸੋਡ ਐਸਾ ਵੀ ਸੀਗਾ ਜਿਹਦੇ ਤੇ ਧਿਆਨ ਦੇਣਾ ਬਣਦਾ ਸੀ। ਉਹ ਐਪੀਸੋਡ ਸੀ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਬਾਰੇ ਇਸ ਵੇਲੇ ਹਾਲਾਤ ਕੀ ਨੇ। ਤਾਂ ਉਹਨਾਂ ਦੇ ਬਾਰੇ ਸਵਾਲ ਪੁੱਛਿਆ ਸੀਗਾ ਸਬਰੀਨਾ ਸਦੀਕੀ ਨੇ। ਸਬਰੀਨਾ ਸਦੀਕੀ ਨੂੰ ਉਸ ਤੋਂ ਬਾਅਦ ਰੇਪ, ਬਲਾਤਕਾਰ ਤੇ ਨਾਲ ਕਤਲ ਦੀਆਂ ਜੋ ਧਮਕੀਆਂ ਮਿਲੀਆਂ ਉਹਦੇ ਬਾਰੇ ਕਹਿਣਾ ਔਖਾ। ਉਹਨੂੰ ਸੋਸ਼ਲ ਮੀਡੀਆ ਤੇ ਟਰੋਲ ਕਰਨਾ ਕੀਤਾ ਗਿਆ। ਆਖਿਰ ਨੂੰ ਵਾਈਟ ਹਾਊਸ ਨੂੰ ਇਹਦੇ ਵਿੱਚ ਇਨਵੋਲਵ ਹੋਣਾ ਪਿਆ, ਇਹਦੇ ਵਿੱਚ ਇਸ ਮਾਮਲੇ 'ਚ ਦਖਲ ਦੇਣਾ ਪਿਆ ਤੇ ਵਾਈਟ ਹਾਊਸ ਨੇ ਸਬਰੀਨਾ ਸਦੀਕੀ ਦਾ ਸਾਥ ਦਿੱਤਾ। ਤਾਂ ਜਾ ਕੇ ਸਬਰੀਨਾ ਸਦੀਕੀ ਦਾ ਸੋਸ਼ਲ ਮੀਡੀਆ ਦੀ ਟਰੋਲਿੰਗ ਤੋਂ ਖਹਿੜਾ ਛੁੱਟਿਆ ਤੇ ਉਦੋਂ ਬਾਅਦ ਧਮਕੀਆਂ ਉਹਨੂੰ ਕਈ ਦਿਨ ਮਿਲਦੀਆਂ ਰਹੀਆਂ। ਅੱਗੇ ਵਧੀਏ ਤੇ ਜਦੋਂ ਮੈਂ ਸੌਤਿਕ ਵਿਸ਼ਵਾਸ ਦੀ ਜਿਹੜੀ ਰਿਪੋਰਟ ਦਾ ਜ਼ਿਕਰ ਕੀਤਾ BBC ਦਾ 2021 ਦਾ, ਉਹਦੇ ਵਿੱਚ ਇਹ ਗੱਲ ਕਹਿੰਦਾ ਕਿ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਤੇ ਇਸ ਸਰਕਾਰ ਦੇ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੇ ਸੋਸ਼ਲ ਐਕਟੀਵਿਸਟ ਨੇ, ਜਿਹੜੇ ਲੋਕ ਘੱਟ ਗਿਣਤੀਆਂ ਦੀ ਗੱਲ ਕਰਦੇ ਨੇ, ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦੇ ਲੰਬੜਦਾਰ ਨੇ, ਉਹਨਾਂ ਨੂੰ ਵੱਖ-ਵੱਖ ਕਾਰਨਾਂ ਦਾ ਹਵਾਲਾ ਦੇ ਕੇ ਵੱਖ-ਵੱਖ ਤਰ੍ਹਾਂ ਦੇ ਕੇਸ ਪਾ ਕੇ ਜੇਲ੍ਹਾਂ ਦੇ ਵਿੱਚ ਡੱਕਿਆ ਵਾ। 405 ਇੰਡੀਅਨਸ ਨੇ ਜਿਹੜੇ ਸਿਰਫ ਇਸ ਕਰਕੇ ਸੈਡੀਸ਼ਨ ਚਾਰਜ ਲਾਏ ਗਏ 2014 ਤੋਂ 2021 ਤੱਕ ਕਿ ਜਿਨ੍ਹਾਂ ਨੇ ਸਰਕਾਰ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦੀ ਅਸਹਿਮਤੀ ਪ੍ਰਗਟਾਈ ਸੀ। ਉਹ ਸਹਿਮਤੀ ਖੇਤੀ ਕਾਨੂੰਨਾਂ ਤੇ ਵੀ ਹੋ ਸਕਦੀ ਹੈ, ਉਹ ਸਹਿਮਤੀ ਨੋਟਬੰਦੀ ਤੇ ਵੀ ਹੋ ਸਕਦੀ ਹੈ, ਉਹ ਅਸਹਿਮਤੀ GST ਤੇ ਵੀ ਹੋ ਸਕਦੀ ਹੈ। ਖੈਰ, ਉਸ ਤੋਂ ਬਾਅਦ ਉਹ ਕਹਿੰਦੇ ਕਿ ਇੰਡੀਆ ਜਿਹੜਾ ਵਾ ਉਹ ਅਨਸੇਫ ਇੱਕ ਇਲਾਕਾ ਬਣ ਗਿਆ ਵਾ ਜਰਨਲਿਜ਼ਮ ਕਰਨ ਵਾਸਤੇ। 67 ਜਰਨਲਿਸਟ ਵਾਜ਼ ਅਰੈਸਟਡ ਐਂਡ ਨੀਅਰਲੀ 200 ਫਿਜ਼ੀਕਲੀ ਅਟੈਕਡ ਇਨ 2020 ਦੇ ਵਿੱਚ 67 ਜਿਹੜੇ ਜਰਨਲਿਸਟ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਵਾ ਤੇ 200 ਤੋਂ ਵੱਧ ਫਿਜ਼ੀਕਲੀ ਅਟੈਕ ਕੀਤੇ ਗਏ। ਤੇ ਇਹਦੇ ਵਿੱਚ ਇਹ ਵੀ ਕਿ ਜਿਹੜੀ ਸਟੱਡੀ ਹੈ ਗੀਤਾ ਸ਼ੇਸ਼ੂ ਫ੍ਰੀ ਸਪੀਚ ਕਲੈਕਟਿਵ ਨੇ ਇਹ ਜਿਹੜੀ ਸਟੱਡੀ ਆ ਉਹ ਪੇਸ਼ ਕੀਤੀ ਸੀ। ਇਹਦੇ ਵਿੱਚ ਜਿਹੜੀ BBC ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਤੱਥ ਨੇ ਉਹ ਪਾਏ ਗਏ ਨੇ। ਤੇ ਉਹ ਕਹਿੰਦੇ ਕਿ ਇੱਕ ਤਾਂ ਜਿਹੜਾ ਜਰਨਲਿਸਟ ਉਹਨੂੰ ਇਸ ਕਰਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਕਿ ਉਹ ਉੱਤਰ ਪ੍ਰਦੇਸ਼ ਦੇ ਵਿੱਚ ਗੈਂਗ ਰੇਪ ਵਿਕਟਮ ਦੀ ਇੱਕ ਸਟੋਰੀ ਕਵਰ ਕਰਨ ਗਿਆ ਸੀਗਾ ਤੇ ਉੱਤਰ ਪ੍ਰਦੇਸ਼ ਦੀ ਗੱਲ ਵੀ ਕਰਾਂਗੇ ਆਪਾਂ। ਉਹ ਕਹਿੰਦੇ ਕਿ ਜਰਨਲਿਸਟ ਜਿਹੜੇ ਕਿ ਖਾਸ ਕਰਕੇ ਜਿਹੜੇ ਸਰਕਾਰ ਦੇ ਕੰਮਾਂ ਦੇ ਉੱਤੇ ਨਜ਼ਰ ਰੱਖਦੇ ਆ, ਉਹਨਾਂ ਨੂੰ ਸਰਕਾਰ ਦੀ ਆਲੋਚਨਾ ਕਰਦੇ ਆ, ਲੋਕਾਂ ਨੂੰ ਸਰਕਾਰ ਦੇ ਕੰਮਾਂ ਬਾਰੇ ਸੱਚ ਦੱਸਦੇ ਆ, ਤੇ ਉਹਨਾਂ ਦੇ ਵਿੱਚੋਂ ਹੀ ਇੱਕ ਹੈਗੀ ਆ ਫ੍ਰੀਲਾਂਸ ਜਰਨਲਿਸਟ ਜਿਹੜੀ ਕਿ ਦਿੱਲੀ ਬੇਸਡ ਆ, ਨੇਹਾ ਦੀਕਸ਼ਿਤ। ਤੇ ਉਹਨੂੰ ਬਥੇਰੀ ਵਾਰ ਉਹ ਕਹਿੰਦੇ ਕਿ ਮੈਨੂੰ ਮਰਡਰ ਦੀਆਂ, ਮੈਨੂੰ ਰੇਪ ਦੀਆਂ ਧਮਕੀਆਂ ਮਿਲੀਆਂ। ਇਸੇ ਤਰ੍ਹਾਂ ਇੱਕ ਹੋਰ ਜਰਨਲਿਸਟ ਆ ਰੋਹਿਣੀ ਸਿੰਘ, ਜਿਹੜੀ ਕਿ ਰੋਹਿਣੀ ਸਿੰਘ ਨੂੰ ਇੱਕ ਸਟੂਡੈਂਟ ਸੀਗੀ ਜਿਹੜੀ ਕਿ ਉਹਨੂੰ ਲਗਾਤਾਰ ਡਰਾ ਰਹੀ ਸੀ, ਧਮਕਾ ਰਹੀ ਸੀ। ਰੋਹਿਣੀ ਸਿੰਘ ਦੀਆਂ ਰਿਪੋਰਟਾਂ ਵੀ ਇਹ ਹਾਲਤ ਆ ਨੇਹਾ ਸਿੰਘ ਵਰਗੀਆਂ ਕੁੜੀਆਂ ਦੀ, ਰੋਹਿਣੀ ਸਿੰਘ ਵਰਗੀਆਂ ਕੁੜੀਆਂ ਦੀ, ਸਬਰੀਨਾ ਸਦੀਕੀ ਦੀ, ਗੌਰੀ ਲੰਕੇਸ਼ ਦਾ ਤਾਂ ਕਤਲ ਹੀ ਹੋ ਗਿਆ ਵਾ, ਜਿਹੜੀਆਂ ਇਸ ਸਿਸਟਮ ਦੇ ਵਿੱਚ ਰਹਿ ਕੇ ਪੱਤਰਕਾਰੀ ਕਰਦੀਆਂ ਨੇ। ਅੱਗੇ ਚੱਲ ਗਏ ਆਪਾਂ। ਦੀ ਪ੍ਰਿੰਟ ਦੇ ਵਿੱਚ 2021 ਦੇ ਅਖੀਰ ਦੇ ਵਿੱਚ ਇੱਕ ਰਿਪੋਰਟ ਛਪੀ ਹੈ ਜਿਹਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ 5 ਟੌਪ ਦੇ ਜਰਨਲਿਸਟ ਜਿਹੜੇ ਕਿ 2021 ਦੇ ਵਿੱਚ ਮਾਰੇ ਗਏ, 4 ਦਾ ਮਰਡਰ ਕੀਤਾ ਗਿਆ। ਇੱਕ ਜਿਹੜਾ ਵਾ ਉਹ ਉਦੋਂ ਮਾਰਿਆ ਗਿਆ ਜਦੋਂ ਇੱਕ ਖਤਰਨਾਕ ਅਸਾਈਨਮੈਂਟ ਤੇ ਸੀਗਾ। ਇਹਨਾਂ ਦੇ ਵਿੱਚ ਕੀ ਸੀਗਾ? ਸੌਲਭ ਸ੍ਰੀਵਾਸਤਵਾ, ਪੁਲਿਸ ਨੇ ਕਿਹਾ ਕਿ ਐਕਸੀਡੈਂਟ ਹੈ ਪਰ ਪਰਿਵਾਰ ਨੇ ਅਸਹਿਮਤੀ ਦਰਜ ਕਰਾਈ। ਸੋ ਵਾਚਡੌਗ ਕਮੇਟੀ ਜਿਹੜੀ ਆ ਪ੍ਰੋਟੈਕਟ ਜਰਨਲਿਸਟ ਇੰਡੀਆ ਦੇ ਵਿੱਚ, ਉਹਨੇ ਕਿਹਾ ਕਿ ਹਾਈਐਸਟ ਨੰਬਰ ਜਿਹੜੇ ਆਫ ਜਰਨਲਿਸਟ ਆ ਇਹ ਮਾਰੇ ਗਏ ਨੇ ਉਹਨਾਂ ਲੋਕਾਂ ਦੁਆਰਾ, ਉਹਨਾਂ ਮਾਫੀਆ ਦੁਆਰਾ ਜਿਨ੍ਹਾਂ ਨੂੰ ਇਹ ਐਕਸਪੋਜ਼ ਕਰਦੇ ਰਹਿੰਦੇ, ਜਿਨ੍ਹਾਂ ਦੇ ਬਾਰੇ ਦੱਸਦੇ ਰਹਿੰਦੇ ਆ। ਮਨੀਸ਼ ਸਿੰਘ, ਇਸ ਮਾਮਲੇ ਦੇ ਵਿੱਚ 3 ਅਰੈਸਟ ਹੋਏ ਸੀਗੇ ਪਰ ਬਾਅਦ ਦੇ ਵਿੱਚ ਮੋਟਿਵ ਜਿਹੜਾ ਇਹਨੂੰ ਮਨੀਸ਼ ਸਿੰਘ ਨੂੰ ਮਾਰਨ ਦਾ ਅਨਕਲੀਅਰ ਸੀਗਾ। ਚਿਨਕਇਆ ਸੇਵਲੂ, ਇਹ ਕਰਪਟ ਕਾਂਸਟੇਬਲ ਦੇ ਦੁਆਰਾ ਮਾਰ ਦਿੱਤਾ ਗਿਆ ਸੀ ਜਦੋਂ ਇਹਨੇ ਕਾਂਸਟੇਬਲ ਨੂੰ ਐਕਸਪੋਜ਼ ਕੀਤਾ ਸੀਗਾ। ਅਵਿਨਾਸ਼ ਝਾ, ਪੁਲਿਸ ਨੇ ਇਹ ਬਲੇਮ ਦਿੱਤਾ ਕਿ ਇਹਦਾ ਲਵ ਅਫੇਅਰ ਸੀਗਾ ਪਰ ਬਾਅਦ ਦੇ ਵਿੱਚ ਇਹਨੂੰ ਮਾਰਨ ਦਾ ਮੋਟਿਵ ਅਨਕਲੀਅਰ ਰਿਹਾ। ਰਮਨ ਕਸ਼ਯਪ, ਕਿਲਡ ਔਨ ਡਿਊਟੀ, ਇਹ ਬੰਦਾ ਡਿਊਟੀ ਕਰਦੇ ਸਮੇਂ ਮਾਰ ਦਿੱਤਾ ਗਿਆ ਸੀ। ਭਾਰਤ ਦੇ ਵਿੱਚ ਬਹੁਤ ਸਾਰੇ ਹਿੱਸੇ ਅਜਿਹੇ ਨੇ ਜਿੱਥੇ ਪੱਤਰਕਾਰ ਮਾਈਨਿੰਗ ਦੇ ਬਾਰੇ, ਜਿੱਥੇ ਪੱਤਰਕਾਰ ਕੋਲ ਮਾਈਨਿੰਗ ਦੇ ਵਿੱਚ ਗਏ, ਜਿੱਥੇ ਰੇਤੇ ਦੀ ਮਾਈਨਿੰਗ ਦੇ ਬਾਰੇ ਸਟੋਰੀ ਕਵਰ ਕਰਨ ਗਏ ਤੇ ਉਹਨਾਂ ਨੂੰ ਉੱਥੇ ਮਾਰ ਦਿੱਤਾ ਗਿਆ। ਉਹਨਾਂ ਨੂੰ ਸੱਚ ਬੋਲਣ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਇਸੇ ਤਰ੍ਹਾਂ ਜੇਕਰ ਆਪਾਂ ਫਰਵਰੀ ਦੀ ਗੱਲ ਕਰੀਏ 2022 ਦੀ, ਇਸ ਤੋਂ ਅੱਗੇ ਆ ਜਾਈਏ, ਦੀ ਵਾਇਰ ਦੇ ਵਿੱਚ ਇੱਕ ਰਿਪੋਰਟ ਛਪੀ ਹੈ ਜਿਹੜੀ ਕਿ ਯੋਗੀ ਰਾਜ ਦੇ ਵਿੱਚ ਜੋ ਹੋ ਰਿਹਾ ਉਹਨੂੰ ਬੜਾ ਐਕਸਪੋਜ਼ ਕਰਦੀ ਹੈ। ਉਹ ਰਿਪੋਰਟ ਕਹਿੰਦੀ ਹੈ ਕਿ ਯੋਗੀ ਦੇ UP ਦੇ ਕਾਰਜਕਾਲ ਦੇ ਵਿੱਚ 48 ਜਰਨਲਿਸਟ ਜਿਹੜੇ ਆ ਉਹ ਅਸੌਲਟ ਕੀਤੇ ਗਏ,
66 ਬੁੱਕ ਕੀਤੇ ਗਏ ਵੱਖ-ਵੱਖ ਮਾਮਲਿਆਂ ਦੇ ਵਿੱਚ ਤੇ 12 ਮਾਰੇ ਗਏ। ਕਮੇਟੀ ਅਗੇਂਸਟ ਅਸੌਲਟ ਔਨ ਜਰਨਲਿਸਟਸ ਇਹਦੀ ਰਿਪੋਰਟ ਹੈ ਤੇ ਟੋਟਲ 138 ਕੇਸ ਜਿਹੜੇ ਨੇ ਉਹ ਵੱਖ-ਵੱਖ ਪੱਤਰਕਾਰਾਂ ਦੇ ਉੱਤੇ ਦਰਜ ਕੀਤੇ ਗਏ ਉੱਤਰ ਪ੍ਰਦੇਸ਼ ਦੇ ਵਿੱਚ, ਜਦੋਂ ਤੋਂ ਇਹਨੇ ਸਹੁੰ ਚੁੱਕੇ 2017 ਤੋਂ ਲੈ ਕੇ ਫਰਵਰੀ 2022 ਤੱਕ। ਇਹ ਹਾਲਤ ਆ ਯੋਗੀ ਦੇ ਕਾਰਜਕਾਲ ਦੇ ਵਿੱਚ ਜਿਹੜੀ ਪੱਤਰਕਾਰਾਂ ਦੀ ਹੈ। ਅੱਗੇ ਵਧ ਗਏ ਆਪਾਂ, ਹੁਣ ਤੱਕ ਜਿਹੜੇ ਇੱਕ ਦਾਅਵਾ ਕੀਤਾ ਗਿਆ, ਰਿਪੋਰਟ ਨੇ ਇਹ ਦਾਅਵਾ ਕੀਤਾ ਵਾ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਦੇ ਮੁਤਾਬਕ, ਤੇ ਇਹ ਮੈਂ ਦਾਅਵਾ ਇਸ ਕਰਕੇ ਕਰਦਾ ਵਾਂ ਕਿ ਇਹ ਸਾਰੇ ਜਿਹੜੇ ਫੈਕਟ ਨੇ ਇਹ ਗੂਗਲ ਦੇ ਉੱਤੇ ਜਿਉਂ ਤੋਂ ਤਿਉਂ ਪਏ ਨੇ। ਤੁਸੀਂ ਜਰਨਲਿਜ਼ਮ ਇਨ ਇੰਡੀਆ ਕਰਕੇ ਦੇਖ ਲਿਓ, ਅਟੈਕ ਡਾਊਨ ਜਰਨਲਿਸਟਸ ਇਨ ਇੰਡੀਆ ਕਰਕੇ ਦੇਖ ਲਿਓ, ਤਾਂ ਤੁਹਾਨੂੰ ਸਾਰੇ ਜਿਹੜੇ ਚਿੱਠੇ ਆ ਉਹ ਨਿਕਲੇ ਆਉਣਗੇ। 91 ਜਰਨਲਿਸਟ ਹੁਣ ਤੱਕ ਇੰਡੀਆ ਦੇ ਵਿੱਚ ਮਾਰੇ ਗਏ ਜਿਹੜੇ ਕਿ ਔਨ ਦੀ ਰਿਕਾਰਡ ਨੇ, ਤੇ 1992 ਤੋਂ ਲੈ ਕੇ 2023 ਤੱਕ। ਇਹਦੇ ਵਿੱਚ ਬਥੇਰੇ ਉਹ ਜਰਨਲਿਸਟ ਨੇ ਜਿਨ੍ਹਾਂ ਨੇ ਸਰਕਾਰਾਂ ਦੇ ਨਾਲ ਅਸਹਿਮਤੀ ਰੱਖੀ, ਬਥੇਰੇ ਉਹ ਜਰਨਲਿਸਟ ਨੇ ਜਿਹੜੇ ਸਰਕਾਰਾਂ ਦੇ ਨਾਲ ਵੱਖ-ਵੱਖ ਰੂਪਾਂ ਦੇ ਵਿੱਚ ਸਰਕਾਰਾਂ ਦਾ ਕ੍ਰਿਟਿਸਿਜ਼ਮ ਕਰਦੇ ਰਹੇ। ਤੇ ਇਹ ਭਾਰਤ ਦੇ ਵਿੱਚ ਪੱਤਰਕਾਰੀ ਦੀ ਹਾਲਤ ਇਸ ਵੇਲੇ ਔਖੀ ਨਹੀਂ ਹੋਈ। ਤੁਹਾਨੂੰ ਯਾਦ ਹੋਣਾ ਜਦੋਂ ਇੰਦਰਾ ਗਾਂਧੀ ਨੇ ਭਾਰਤ ਦੇ ਵਿੱਚ ਐਮਰਜੈਂਸੀ ਲਾਈ ਸੀ ਤਾਂ ਉਦੋਂ ਵੀ ਪੱਤਰਕਾਰੀ ਦੇ ਹਾਲਾਤ ਬਹੁਤ ਮਾੜੇ ਸੀ। ਲੰਘੇ ਦਿਨੀ ਇਜ਼ਰਾਈਲ ਨੇ ਇੱਕ ਕਾਨੂੰਨ ਪਾਸ ਕੀਤਾ ਵਾ, ਤੇ ਉਸ ਕਾਨੂੰਨ ਦੇ ਰੋਸ ਵਜੋਂ ਇਜ਼ਰਾਈਲ ਦੀਆਂ ਅਖਬਾਰਾਂ ਨੇ ਪਹਿਲਾ ਪੰਨਾ ਕਾਲਾ ਛਾਪਿਆ ਵਾ। ਤੇ ਪਰ ਕੀ ਤੁਹਾਨੂੰ ਲੱਗਦਾ ਵੀ ਕਿ ਭਾਰਤ ਦੇ ਵਿੱਚ ਇੰਨੀ ਕਿਸੇ 'ਚ ਗਟਸ ਹੈ ਕਿ ਉਹ ਇਹਨਾਂ ਮਾਮਲਿਆਂ ਤੇ ਆਪਣੀ ਰਾਏ ਵੀ ਰੱਖ ਸਕੇ? ਖੈਰ, ਜਿਹੜੀਆਂ ਛੱਤੀਸਗੜ੍ਹ ਦੇ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਲਗਾਤਾਰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਵਾ। 2014 ਦੇ ਵਿੱਚ ਪੱਤਰਕਾਰਾਂ ਤੇ 113 ਹਮਲੇ ਹੋਏ, ਜਿਹਦੇ ਵਿੱਚ ਸਭ ਤੋਂ ਵੱਧ 63 ਹਮਲੇ ਸਿਰਫ ਉੱਤਰ ਪ੍ਰਦੇਸ਼ ਦੇ ਵਿੱਚ ਹੋਏ। ਇਹ ਰਿਪੋਰਟ ਦੇ ਵਿੱਚ ਜੇ ਅੱਗੇ ਚੱਲ ਗਏ ਆਪਾਂ ਤਾਂ ਦੀ ਵਾਇਰ ਵਾਲਿਆਂ ਨੇ ਜਦੋਂ ਅਮਿਤ ਸ਼ਾਹ ਦੇ ਮੁੰਡੇ ਦੇ ਬਾਰੇ ਰਿਪੋਰਟਿੰਗ ਕੀਤੀ ਸੀ ਤੇ ਦੱਸਿਆ ਸੀਗਾ ਕਿ ਉਹਦੀ ਕੰਪਨੀ ਦਾ ਟਰਨਓਵਰ 16,000 ਗੁਣਾ ਵੱਧ ਗਿਆ, ਤਾਂ ਉਸ ਦੀ ਵਾਇਰ ਉੱਤੇ ਮਾਣਹਾਨੀ ਦਾ ਮੁਕੱਦਮਾ ਜਿਹੜਾ ਉਹ ਦਰਜ ਕੀਤਾ ਗਿਆ ਸੀ। ਜੇਕਰ ਤੁਸੀਂ ਪੰਜਾਬ ਦੇ ਬਾਰੇ ਗੱਲ ਕਰੋ, ਪੰਜਾਬ ਦੇ ਵਿੱਚ ਵੀ ਲੰਘੇ ਦਿਨੀ ਕੀ ਹੋਇਆ ਵਾ ਕਿ ਇੱਕ ਨੌਜਵਾਨ ਪੱਤਰਕਾਰ ਆ, ਉਹਨੂੰ ਬਾਗੇ ਪੁਰਾਣੇ ਦਾ MLA ਜਿਹੜਾ ਵਾ ਉਹ ਘਰੇ ਸਾਦਾ ਵਾ, ਤੇ ਸੁਖਾਨੰਦ ਜੀ ਦਾ ਨਾਮ ਦੱਸਿਆ ਗਿਆ, ਅੰਮ੍ਰਿਤਪਾਲ ਸਿੰਘ ਸੁਖਾਨੰਦ। ਤਾਂ ਉਹ ਘਰੇ ਸੱਦ ਕੇ ਉਸ ਬੰਦੇ ਨੂੰ, ਪੱਤਰਕਾਰ ਨੂੰ, ਨੌਜਵਾਨ ਨੂੰ ਜ਼ਲੀਲ ਕਰਦਾ ਵਾ, ਮਾਰਕੁੱਟ ਕਰਦਾ ਵਾ 50 ਲੱਠ ਮਾਰਾਂ ਦੀ ਹਾਜ਼ਰੀ ਦੇ ਵਿੱਚ। ਤਾਂ ਇਹ ਕੋਈ ਵਿਧਾਇਕੀ ਕਰ ਰਿਹਾ MLA ਸਾਹਿਬ? ਇਹ ਵਿਧਾਇਕੀ ਥੋੜ੍ਹਾ, ਤੁਸੀਂ ਤਾਂ ਇੱਕ ਗਲੀ ਦੇ ਗੁੰਡੇ ਵਾਂਗੂ ਲੋਕਾਂ ਦੇ ਨਾਲ ਪੇਸ਼ ਆ ਰਹੇ ਹੋ। ਲੋਕਾਂ ਨੇ ਤੁਹਾਨੂੰ ਆਪਣੇ ਹੱਡ ਸਿਕਾਉਣ ਵਾਸਤੇ ਥੋੜ੍ਹਾ ਚੁਣਿਆ ਸੀਗਾ। ਸੋ ਇਹ ਭਾਰਤ ਦੇ ਵਿੱਚ ਹਾਲਾਤ ਬਣੇ ਨੇ ਪੱਤਰਕਾਰੀ ਦੇ, ਔਰ ਧੰਨ ਨੇ ਉਹ ਲੋਕ, ਧੰਨ ਉਹ ਮੀਡੀਆ ਜਿਹੜਾ ਹਲੇ ਵੀ ਸਰਕਾਰ ਦੀ ਬੁਰਕੀ ਤੇ ਡਿਪੈਂਡਡ ਆ, ਜਿਹੜਾ ਹਲੇ ਵੀ ਸਰਕਾਰ ਦੀ ਬੋਟੀ ਤੇ ਡਿਪੈਂਡ ਆ। ਸੋ ਇਹਨਾਂ ਦੇ ਅੱਖੀਂ ਵੇਖਦਿਆਂ ਭਾਰਤ 140ਵੇਂ ਦਰਜੇ ਤੋਂ 161ਵੇਂ ਦਰਜੇ ਤੇ ਚਲਾ ਗਿਆ ਵਾ। ਤੇ ਸਾਡਾ ਜਿਹੜਾ ਮੰਤਰੀ ਹੈ ਨਿਤਿਆਨੰਦ ਰਾਏ, ਇਹ ਕਹਿੰਦਾ ਕਿ ਜੀ ਅਸੀਂ ਪੱਤਰਕਾਰ ਤੇ ਮੀਡੀਆ ਕਰਮੀਆਂ ਸਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਵੱਧ ਮਹੱਤਵ ਦਿਆਂਗੇ। ਤੁਸੀਂ ਕਿੱਥੇ ਮਹੱਤਵ ਦਿੰਦੇ ਹੋ? ਤੁਸੀਂ ਮਿਡ ਡੇ ਮੀਲ ਦੀ ਸਟੋਰੀ ਨਹੀਂ ਕਵਰ ਕਰਨ ਦਿੰਦੇ, ਜੇਲ੍ਹ ਦੇ ਵਿੱਚ ਬੰਦਾ ਡੱਕ ਦਿੰਦੇ ਹੋ। ਤੁਸੀਂ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ, ਜਿਹੜੇ ਲੋਕ ਖੱਬੇ ਪੱਖੀ ਨੇ, ਕਾਰਕੁਨ ਨੇ, ਸਮਾਜਿਕ ਕਾਰਕੁਨ ਨੇ, ਐਕਟਿਵਿਸਟ ਨੇ, ਤੁਸੀਂ ਉਹ ਵੱਖ-ਵੱਖ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਆ। ਜਿਹੜੀ ਬੀਬੀ ਗੌਰੀ ਲੰਕੇਸ਼ ਆ, ਜਿਹੜੀ ਐਕਸਪੋਜ਼ ਕਰਦੀ ਸੀ ਬਹੁਤ ਤਰ੍ਹਾਂ ਦੇ ਏਜੰਡਿਆਂ ਨੂੰ, ਤੁਸੀਂ ਉਹਨੂੰ ਮਾਰ ਦਿੱਤਾ ਵਾ। ਨੇਹਾ ਦੀਕਸ਼ਤ ਦੀ ਗੱਲ ਮੈਂ ਕਰਕੇ ਹਟਿਆ ਵਾਂ, ਰੋਹਿਣੀ ਸਿੰਘ ਦੀ ਮੈਂ ਗੱਲ ਕਰਕੇ ਹਟਿਆ ਵਾਂ। ਤੁਸੀਂ ਕਿਹੜੇ ਬੰਦੇ ਨੂੰ ਕੰਮ ਕਰਨ ਦਿੱਤਾ ਵਾ? ਔਰ ਇਹਦੇ ਨਾਲ ਨੇਹਾ ਦੀਕਸ਼ਤ ਆ ਉਸ ਕੁੜੀ ਦਾ ਨਾਮ। ਇਹਦੇ ਨਾਲ ਜੇ ਆਪਾਂ ਹੋਰ ਵੀ ਤੱਥਾਂ ਤੇ ਗੌਰ ਕਰੀਏ ਤਾਂ ਬੜੇ ਡਰਾਵਣੇ ਤੱਥ ਨੇ ਅਸਲ ਦੇ ਵਿੱਚ। ਜੇ CPJ ਦੀ ਇੱਕ ਹੋਰ ਜਿਹੜੀ ਕਥਨ ਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵਾਂ ਕਿ 40 ਪੱਤਰਕਾਰ ਅਜਿਹੇ ਨੇ ਜਿਨ੍ਹਾਂ ਦੀ ਮੌਤ ਨੂੰ ਸਿੱਧੇ ਰੂਪ ਦੇ ਵਿੱਚ ਪੁਲਿਸ ਨੇ ਕਦੇ ਵੀ ਨਹੀਂ ਮੰਨਿਆ ਕਿ ਇਹ ਕੰਮ ਕਰਦੇ ਮਾਰੇ ਗਏ। 56% ਪੱਤਰਕਾਰ ਜਿਹੜੇ ਨੇ ਉਹ ਘਪਲੇਬਾਜ਼ੀ ਦੇ ਨਾਲ ਸੰਬੰਧਿਤ ਕੰਮ ਕਰ ਰਹੇ ਸੀਗੇ, ਸਰਕਾਰ ਦੀਆਂ ਨੀਤੀਆਂ ਤੇ ਰਿਪੋਰਟਿੰਗ ਕਰਦੇ ਸੀ, ਜਿਹੜੇ ਮਾਰੇ ਗਏ। ਸੋ ਇੱਥੇ ਆਹ ਹਾਲਾਤ ਆ। ਅੱਜ ਵੀ ਤੁਸੀਂ ਦੇਖੋਗੇ ਕਿ ਜਿਹੜੇ ਆਜ਼ਾਦ ਪੱਤਰਕਾਰ ਹੈ ਉਹਨਾਂ ਨੂੰ ਪੱਤਰਕਾਰੀ ਕਰਨੀ ਕਿੰਨੀ ਔਖੀ ਹੈ। ਪੱਤਰਕਾਰਾਂ ਨੂੰ ਟਰੋਲ ਕੀਤਾ ਜਾ ਰਿਹਾ। ਸੋ ਸਰਕਾਰ ਨੂੰ ਚਾਹੀਦਾ ਵਾ ਕਿ ਸੰਸਦ ਦੇ ਵਿੱਚ ਖੜ ਕੇ ਝੂਠ ਬੋਲਣ ਨਾਲੋਂ ਗਰਾਊਂਡ ਤੇ ਆਵੇ ਤੇ ਪਹਿਲਾਂ ਤਾਂ ਇਹ ਤੱਥ ਲੱਭੇ ਕਿ ਸਾਡੇ ਪਿਛਲੇ 8-9 ਸਾਲਾਂ ਦੇ ਵਿੱਚ ਅਸੀਂ 140ਵੇਂ ਸਥਾਨ ਤੋਂ 161ਵੇਂ ਸਥਾਨ ਤੇ ਕਿਵੇਂ ਗਏ ਹਾਂ, 161ਵੀਂ ਥਾਂ ਤੇ ਕਿਵੇਂ ਗਏ ਹਾਂ। ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜਦੋਂ ਅੰਮ੍ਰਿਤਪਾਲ ਤੇ ਉਹਦੇ ਸਾਥੀਆਂ ਦੇ ਉੱਤੇ NSA ਲਾਇਆ ਗਿਆ ਸੀ, ਉਦੋਂ ਵੀ ਪੰਜਾਬ ਸਰਕਾਰ ਨੇ ਬਥੇਰੇ ਪੱਤਰਕਾਰਾਂ ਨੂੰ ਥਾਣਿਆਂ ਦੇ ਵਿੱਚ ਬੁਲਾ ਕੇ ਜ਼ਲੀਲ ਕੀਤਾ। ਕਿਸੇ ਨੇ ਕੋਈ ਸਪੀਚ ਪਾਈ ਸੀ, ਕਿਸੇ ਨੇ ਕੋਈ ਵੈਸੇ ਬਾਈਟ ਕੀਤੀ ਸੀ, ਕਿਸੇ ਨੇ ਇੰਟਰਵਿਊ ਕੀਤੀ ਸੀ, ਉਹਨਾਂ ਸਾਰਿਆਂ ਨੂੰ ਸੱਦ ਕੇ ਜ਼ਲੀਲ ਕੀਤਾ ਗਿਆ। ਪੱਤਰਕਾਰਤਾ ਹਮੇਸ਼ਾ ਮੁਆਸ਼ਰੇ ਦੇ ਵਿੱਚ ਜੋ ਵਾਪਰ ਰਿਹਾ ਉਹਨੂੰ ਰਿਪੋਰਟ ਕਰਦਾ ਵਾ। ਸੋ ਪੱਤਰਕਾਰ ਨੂੰ ਐਸੀ ਡਰਾਉਣੀ ਸਥਿਤੀ ਦੇ ਵਿੱਚ ਨਹੀਂ ਰੱਖਣਾ ਚਾਹੀਦਾ। ਜੇਕਰ ਵਾਕਈ ਸਾਡੇ ਲੋਕ ਮੰਨਦੇ ਆ ਕਿ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਦੇ ਵਿੱਚ, ਕਿਸੇ ਵੀ ਲੋਕਤੰਤਰ ਦੇ ਵਿੱਚ ਪੱਤਰਕਾਰੀ ਚੌਥਾ ਥੰਮ ਆ, ਤੇ ਇਸ ਥੰਮ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ। ਜਿਹੜੇ ਲੋਕ ਗਲਤ ਰਿਪੋਰਟਾਂ
WhatsApp ਦੇ ਜ਼ਰੀਏ ਵਾਇਰਲ ਕਰਦੇ ਆ, ਉਹਨਾਂ ਨੂੰ ਭੇਜਦੇ ਅੱਗੇ ਤੋਂ ਅੱਗੇ, ਉਹ ਲੋਕ ਪੱਤਰਕਾਰਾਂ ਦਾ ਅੱਗਾ ਤਾਂ ਮਾਰ ਹੀ ਰਹੇ ਹੁੰਦੇ ਆ, ਕਿਉਂਕਿ ਉਹ ਗਲਤ ਪ੍ਰੋਪੇਗੈਂਡਾ ਹੁੰਦਾ, ਗਲਤ ਇਨਫੋਰਮੇਸ਼ਨ ਹੁੰਦੀ ਹੈ। ਪਰ ਉਹ ਉਹਨਾਂ ਲੋਕਾਂ ਲਈ ਵੀ ਖਤਰਨਾਕ ਬਣ ਜਾਂਦੇ ਆ ਜਿਹੜੇ ਲੋਕ ਸੱਚ ਬਾਹਰ ਲਿਆਉਣਾ ਚਾਹੁੰਦੇ ਆ, ਕਿਉਂਕਿ ਝੂਠ ਦਾ ਪਸਾਰ ਕਰਕੇ ਤੁਸੀਂ ਸਿਰਫ ਝੂਠ ਪਸਾਰ ਹੀ ਨਹੀਂ ਰਹੇ ਹੁੰਦੇ, ਤੁਸੀਂ ਸੱਚ ਨੂੰ ਵੀ ਢੱਕ ਰਹੇ ਹੁੰਦੇ ਆ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।